ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਦੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਲਿਨਵਰਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਗੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਾਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਔਰ ਜੀ ਇਸ ਵੇਲੇ ਜੋ ਦੁਨੀਆ ਭਰ ਦੇ ਵਿੱਚ ਹਾਹਾਕਾਰ ਕਹਿ ਲਓ ਮਚੀ ਹੋਈ ਆ, ਉੱਥੋਂ ਹੀ ਜਿਹੜਾ ਦੀ ਉਹ ਸ਼ੁਰੂਆਤ ਕਰਦੇ ਹਾਂ ਕਿ ਇੱਥੋਂ ਦੇ ਹਾਲਾਤ ਜਿਹੜੇ ਜੀ ਉਹ ਕੀ ਨੇ। ਇੱਥੇ ਕੁਛ ਅਹਿਮ ਜਿਹੜੀਆਂ ਡਿਵੈਲਪਮੈਂਟ ਨੇ ਉਹਦੇ ਵਿੱਚ ਇੱਕ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਜੀ ਉਹ 14 ਦਿਨਾਂ ਦੇ ਵਾਸਤੇ ਅੱਜ ਤੋਂ ਬੰਦ ਕਰ ਦਿੱਤਾ ਗਿਆ। ਇਹਦੇ ਵਾਸਤੇ ਅਗਲੇ ਕੁਝ ਦਿਨਾਂ ਦੇ ਵਾਸਤੇ ਕਰਤਾਰਪੁਰ ਜਿਹੜਾ ਜੀ ਉਹ ਨਹੀਂ ਜਾ ਸਕਣਗੇ ਸ਼ਰਧਾਲੂ। ਪੈਸੰਜਰ ਟਰਮੀਨਲ ਦੇ ਵੱਲੋਂ ਇਹ ਦੱਸਿਆ ਗਿਆ ਕਿ ਸਰਕਾਰ ਇਸ ਫੈਸਲੇ ਦੀ ਤਰੀਕ ਨੂੰ ਹੋਰ ਵੀ ਵਧਾ ਸਕਦੀ ਆ। ਜਿਹੜਾ ਇਹ ਲਾਸਟ ਦਿਨ ਸੀਗਾ ਕੱਲ੍ਹ ਵਾਲਾ, ਇਹਦੇ ਵਿੱਚ ਕੋਈ 875 ਜਿਹੜੇ ਸ਼ਰਧਾਲੂ ਸੀਗੇ ਉਹ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਵਾਸਤੇ ਜਿਹੜਾ ਜੀ ਉਹ ਗਏ। ਕੇਂਦਰ ਸਰਕਾਰ ਨੇ ਫੈਸਲਾ ਕਿਹਾ ਗਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਵਜੋਂ ਜਿਹੜਾ ਉਹ ਲਿਆ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ ਆਰਜ਼ੀ ਤੌਰ ਦੇ ਉੱਤੇ ਕਰਤਾਰਪੁਰ ਦੇ ਲਈ ਜਿਹੜੀ ਯਾਤਰਾ ਉਹਨੂੰ ਰੋਕਿਆ ਜਾ ਰਿਹਾ। ਅਕਾਲ ਤਖ਼ਤ ਦੇ ਜਥੇਦਾਰ ਨੇ ਇਹਦੇ ਉੱਤੇ ਸਹਿਮਤੀ ਪ੍ਰਗਟ ਕੀਤੀ ਆ। ਇਹ ਕਿਹਾ ਕਿ ਇਹਦੇ ਨਾਲ ਜਿਹੜਾ ਜੀ ਇਹ ਮੌਜੂਦਾ ਸਮੇਂ ਦੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਜੀ ਉਹ ਠੀਕ ਹੈ ਤੇ ਇਹਤਿਆਤ ਵਰਤਣ ਦੀ ਜਿਹੜੀ ਜੀ ਉਹ ਅਪੀਲ ਕੀਤੀ ਗਈ ਆ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਕਹਿਤਾ ਜੀ ਕਿ ਉਹ ਇਸ ਫੈਸਲੇ ਦੇ ਨਾਲ ਸਹਿਮਤ ਜਿਹੜਾ ਜੀ ਉਹ ਨਹੀਂ। ਇਹ ਕਿਹਾ ਕਿ ਧਾਰਮਿਕ ਸਥਾਨਾਂ ਦੇ ਉੱਤੇ ਜਾਣ ਤੋਂ ਰੋਕਣਾ ਜਾਇਜ਼ ਨਹੀਂ ਹੈ ਸ਼ਰਧਾਲੂਆਂ ਨੂੰ। ਉਹਨਾਂ ਨੇ ਕਿਹਾ ਕਿ ਇੱਥੇ ਲੋਕ ਸ਼ਰਧਾ ਦੇ ਨਾਲ ਅਰਦਾਸ ਕਰਨ ਦੇ ਵਾਸਤੇ ਜਿਹੜਾ ਜੀ ਉਹ ਜਾਂਦੇ। ਜਦੋਂ ਵੱਡੇ ਵੱਡੇ ਸਮਾਗਮ ਤੇ ਜਿਹੜੇ ਵੱਡੀਆਂ ਜਗ੍ਹਾ ਨੇ ਉਹ ਉੱਤੇ ਰੋਕੀਆਂ ਜਾ ਰਹੀਆਂ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਇਹ ਤਰਕ ਜਿਹੜਾ ਜੀ ਉਹ ਬੜਾ ਅਜੀਬੋ ਗਰੀਬ ਜਿਹਾ ਜਿਹੜਾ ਉਹ ਜਾਪਦਾ। ਦੂਜੇ ਪਾਸੇ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਜਿਹੜੀ ਉਹ ਵੱਧ ਰਹੀ ਆ। ਜਿਹੜੀ ਆਫੀਸ਼ੀਅਲੀ ਤੌਰ ਦੇ ਉੱਤੇ ਇਹ ਗਿਣਤੀ ਜਿਹੜੀ ਆ ਜੀ ਉਹ 125 ਦੇ ਨੇੜੇ ਤੇੜੇ ਪਹੁੰਚ ਚੁੱਕੀ ਜਿਹੜੀ ਉਹ ਹੋਈ ਆ। ਇਸ ਮਾਮਲੇ ਦੇ ਵਿੱਚ ਮਹਾਰਾਸ਼ਟਰ ਨੇ ਕੇਰਲਾ ਨੂੰ ਪਛਾੜ ਦਿੱਤਾ, ਜਿੱਥੇ ਕਈ ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 33 ਹੋ ਗਈ ਆ ਮਹਾਰਾਸ਼ਟਰ ਦੇ ਵਿੱਚ ਜਿਹੜਾ ਜੀ। ਔਰ 7 ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਜੀ 11 ਕੇਸ ਨਵੇਂ ਸਾਹਮਣੇ ਆਏ ਆ। ਉਧਰ ਇਟਲੀ ਤੋਂ 218 ਭਾਰਤੀ ਜਿਹੜੇ ਜੀ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ। ਈਰਾਨ ਤੋਂ 230 ਭਾਰਤੀ ਨੇ ਜਿਹੜੇ ਜੈਸਲਮੇਰ ਲਿਆਂਦੇ ਗਏ ਆ। ਇਹਨਾਂ ਸਾਰਿਆਂ ਨੂੰ ਜਿਹੜਾ ਜੀ ਸਖਤ ਨਿਗਰਾਨੀ ਦੇ ਵਿੱਚ ਰੱਖਿਆ ਜਿਹੜਾ ਜੀ ਉਹ ਜਾ ਰਿਹਾ ਜੀ। ਜਿਹੜੇ ਸਾਰਕ ਮੁਲਕ ਨੇ ਉਹਨਾਂ ਦੇ ਜਿਹੜੀ ਆ ਜੀ ਇੱਕ ਜਿਹੜੀ ਇੱਥੇ ਹੋਈ ਵੀਡੀਓ ਕਾਨਫਰੰਸਿੰਗ ਜਿਹੜੀ ਸਾਰੀ ਇਸ ਮਾਮਲੇ ਦੇ ਉੱਤੇ ਇੱਕ ਹੰਗਾਮੀ ਫੰਡ ਕਾਇਮ ਕਰਨ ਦੀ ਤਜਵੀਜ਼ ਜਿਹੜੀ ਆ ਉਹ ਰੱਖੀ ਗਈ ਆ। ਵੈਬ ਸਿਖਰ ਸੰਮੇਲਨ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਾਰਕ ਮੁਲਕ ਜਿੰਨੇ ਨੇ ਉਹਨਾਂ ਨੇ ਕਰੋਨਾ ਵਾਇਰਸ ਦੇ ਖਤਰੇ ਦੇ ਨਾਲ ਕਾਰਗਰ ਢੰਗ ਨਾਲ ਨਿਪਟਣ ਦੇ ਵਾਸਤੇ ਸਾਂਝੀ ਰਣਨੀਤੀ ਘੜਨ ਦੀ ਸਹਿਮਤੀ ਜਿਹੜੀ ਉਹ ਪ੍ਰਗਟ ਕੀਤੀ ਹੈ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਸਣੇ ਗੁਆਂਢੀ ਦੇਸ਼ਾਂ ਦੇ ਆਗੂਆਂ ਨੇ ਸਾਂਝੀ ਰਣਨੀਤੀ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ। WHO ਦੇ ਵੱਲੋਂ ਇਕੱਠਾਂ ਤੋਂ ਦੂਰੀ ਬਣਾਉਣ ਦੀ ਸਲਾਹ ਦੇ ਉੱਤੇ ਅਮਲ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀਡੀਓ ਕਾਨਫਰੰਸਿੰਗ ਜਿਹੜੀ ਉਹ ਕੀਤੀ। ਵਾਇਰਸ ਦੁਨੀਆ ਭਰ ਦੇ ਵਿੱਚ ਜਿਹੜਾ ਜੀ ਇਸ ਵੇਲੇ ਫੈਲ ਚੁੱਕਿਆ ਹੋਇਆ। ਪਾਕਿਸਤਾਨ ਨੇ ਇਸ ਵੀਡੀਓ ਕਾਨਫਰੰਸਿੰਗ ਦੇ ਵਿੱਚ ਕਸ਼ਮੀਰ ਦਾ ਮੁੱਦਾ ਵੀ ਉਠਾਇਆ। ਗੁਆਂਢੀ ਮੁਲਕ ਦੇ ਨੁਮਾਇੰਦੇ ਜ਼ਫਰ ਮਿਰਜ਼ਾ ਜਿਹੜੇ ਉਹਨਾਂ ਨੇ ਕਸ਼ਮੀਰ ਤੇ ਲਾਈਆਂ ਪਾਬੰਦੀਆਂ ਤੁਰੰਤ ਹਟਾਉਣ ਦੀ ਮੰਗ ਕੀਤੀ ਤਾਂ ਕਿ ਵਾਇਰਸ ਨੂੰ ਰੋਕਣ ਲਈ ਕਦਮ ਜਿਹੜੇ ਜੀ ਉਹ ਚੁੱਕੇ ਜਾ ਸਕਣ ਤੇ ਉੱਥੇ ਕਾਰਗਰ ਢੰਗ ਦੇ ਨਾਲ ਲਾਗੂ ਜਿਹੜੇ ਜੀ ਇਹ ਕੀਤੇ
ਜਾ ਸਕਣ। ਜੀ ਅਗਰ ਪ੍ਰਧਾਨ ਮੰਤਰੀ ਨੇ ਸਾਰਕ ਮੁਲਕਾਂ ਲਈ ਤੁਰੰਤ ਮੈਡੀਕਲ ਸਹਾਇਤਾ, ਟੈਸਟ ਕਿੱਟਾਂ ਤੇ ਹੋਰ ਜਿਹੜੇ ਉਪਕਰਨ ਨੇ ਉਹ ਦੇਣ ਦੀ ਪੇਸ਼ਕਸ਼ ਕੀਤੀ, ਜਿਵੇਂ ਭਾਰਤ ਦੇ ਵਿੱਚ ਵਾਧੂ ਹੋਣ। ਸੋ ਉਹਨਾਂ ਨੇ ਟੀਮਾਂ ਤਿਆਰ ਕਰਨ ਤੇ ਲੋੜ ਪੈਣ ਦੇ ਮਦਦ ਦੀ ਜਿਹੜੀ ਲੈਣ ਦੀ ਗੱਲ ਵੀ ਜਿਹੜੀ ਉਹ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮੈਡੀਕਲ ਟੀਮਾਂ ਨੂੰ ਆਨਲਾਈਨ ਸਿਖਲਾਈ ਵੀ ਜਿਹੜੀ ਉਹ ਦੇ ਸਕਦਾ। ਗੱਲਾਂ ਕਰਨੀਆਂ ਬਹੁਤ ਵਧੀਆ ਨੇ, ਚੰਗੀਆਂ ਲੱਗਦੀਆਂ ਅਜਿਹੀਆਂ ਗੱਲਾਂ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਬਿਲਕੁਲ ਹੋਰ ਹੈ। ਰਿਐਲਿਟੀ ਜਿਹੜੀ ਦੀ ਉਹ ਇਹ ਹੈ ਕਿ ਭਾਰਤ ਇਸ ਕਰਕੇ ਸਭ ਤੋਂ ਜ਼ਿਆਦਾ ਡਰਿਆ ਹੋਇਆ ਵੀ ਜੇ ਇਸ ਬਿਮਾਰੀ ਦਾ ਪ੍ਰਕੋਪ ਇੱਥੇ ਵੱਧਦਾ ਤਾਂ ਇੰਤਜ਼ਾਮ ਹੀ ਕੋਈ ਨਹੀਂ ਗੇ। ਸੱਚੀ ਪੁੱਛੋ ਤਾਂ ਕੋਈ ਇੰਤਜ਼ਾਮ ਜਿਹੜੇ ਜੀ ਉਹ ਨਹੀਂ ਹੈਗੇ। ਜੋ ਕੁਛ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਇਹਦੇ ਬਚਾਓ ਦੇ ਵਾਸਤੇ, ਚਾਹੇ ਉਹ ਛਿੜਕਾਓ ਨੇ ਜਾਂ ਬਾਕੀ ਚੀਜ਼ਾਂ ਨੇ, ਉਹ ਦੇਖ ਰਹੇ ਆ। ਇੱਥੇ ਕਿਤੇ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਉਹ ਵੇਖਣ ਨੂੰ ਨਹੀਂ ਮਿਲ ਰਹੀ। ਰੱਬ ਆਸਰੇ ਤੁਸੀਂ ਜਿਹੜਾ ਜੀ ਉਹ ਕਹਿ ਸਕਦੇ ਹੋ। ਵੀਡੀਓ ਕਾਨਫਰੰਸਿੰਗ 'ਚ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਕਿ ਅਸੀਂ ਉਹ ਦੇ ਦਾਂਗੇ, ਅਸੀਂ ਆਹ ਦੇ ਦਾਂਗੇ। ਆਪਣੇ ਕੋਲ ਕਿੰਨੇ ਨੇ ਤੁਹਾਡੇ, ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸੋ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਸਪੀਕਰ ਨੇ NP ਪ੍ਰਜਾਪਤੀ, ਉਹਨੇ ਸੂਬੇ ਦੀ ਵਿਧਾਨ ਸਭਾ ਦੇ ਵਾਸਤੇ ਅੱਜ ਫਲੋਰ ਟੈਸਟ ਹੋਊਗਾ ਜਾਂ ਨਹੀਂ ਇਹਦੇ ਬਾਰੇ ਕੋਈ ਫੈਸਲਾ ਸੁਣਾਉਣ ਤੋਂ ਨਾ ਕਰਦਿਆਂ ਇਹ ਕਿਹਾ ਕਿ ਉਹਦੇ ਸੰਬੰਧੀ ਉਹ ਫੈਸਲਾ ਮੌਕੇ ਦੇ ਉੱਤੇ ਹੀ ਜਿਹੜਾ ਉਹ ਲੈਣਗੇ। ਹੁਣ ਬਹੁਤੀਆਂ ਨਜ਼ਰਾਂ ਜਿਹੜੀਆਂ ਉਹ ਰਾਜਪਾਲ ਵੱਲ ਨੇ ਕਿ ਉਹ ਫਲੋਰ ਟੈਸਟ ਬਾਰੇ ਇਜਾਜ਼ਤ ਦਿੰਦੇ ਆ ਕਿ ਨਹੀਂ, ਕਿਉਂਕਿ ਅੱਜ ਬਜਟ ਸੈਸ਼ਨ ਦਾ ਪਹਿਲਾ ਦਿਨ ਹੈ। ਸੂਤਰਾਂ ਦੇ ਅਨੁਸਾਰ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਵਿੱਚ ਸਿਰਫ ਰਾਜਪਾਲ ਦਾ ਭਾਸ਼ਣ ਹੋ ਸਕਦਾ ਹੈ। ਪੱਤਰਕਾਰਾਂ ਨੂੰ ਪ੍ਰਜਾਪਤੀ ਨੇ ਕਿਹਾ ਕਿ ਇਹਦੇ ਬਾਰੇ ਭਲ ਕੇ ਪਤਾ ਲੱਗੂਗਾ। ਉਹਨਾਂ ਨੇ ਕਿਹਾ ਕਿ ਮੈਂ ਕੱਲ ਵੀ ਕਿਹਾ ਸੀਗਾ ਕਿ ਇਹਦੇ ਸੰਬੰਧੀ ਕੋਈ ਫੈਸਲਾ ਕਰੂੰਗਾ, ਪਰ ਇਹਦੇ ਬਾਰੇ ਪਹਿਲਾਂ ਤੈਅ ਨਹੀਂ ਕੀਤਾ ਜਾ ਸਕਦਾ। ਹਨੇਰੇ 'ਚ ਤੀਰ ਮਾਰਨ ਵਰਗਾ ਜਿਹੜਾ ਜੀ ਹੋਊਗਾ। ਇਸ ਮਾਮਲੇ 'ਚ ਕੋਈ ਮੈਂ ਧਿਰ ਨਹੀਂ ਜਿਹੜਾ ਜੀ ਉਹ ਬਣਨਾ ਚਾਹੁੰਦਾ। ਉਹਨਾਂ ਨੇ ਇਹ ਗੱਲ ਜਿਹੜੀ ਜੀ ਉਹ ਕਹੀ ਹੈ। ਸੂਬੇ ਦੇ ਰਾਜਪਾਲ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਦੀ ਹਦਾਇਤ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਪਾਰਟੀ ਦੀ ਮੀਟਿੰਗ ਸੱਦੀ, ਜਿਹਦੇ ਵਿੱਚ ਵਿਧਾਇਕਾਂ ਨੇ ਫਲੋਰ ਟੈਸਟ ਕਰਵਾਉਣ ਸੰਬੰਧੀ ਸਾਰੇ ਅਧਿਕਾਰ ਮੁੱਖ ਮੰਤਰੀ ਨੂੰ ਦਿੱਤੇ। ਭਾਜਪਾ ਆਗੂਆਂ ਨੇ ਰਾਜਪਾਲ ਲਾਲਜੀ ਟੰਡਨ ਦੇ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਵਿੱਚ ਵੋਟਿੰਗ ਸਿਸਟਮ ਕੰਮ ਨਾ ਕਰਨ ਦੀ ਸਥਿਤੀ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਦੇ ਦੌਰਾਨ ਵੋਟਿੰਗ ਹੱਥ ਚੁੱਕ ਕੇ ਕਰਨ ਦਾ ਪ੍ਰਬੰਧ ਜਿਹੜਾ ਜੀ ਉਹ ਕੀਤਾ ਜਾਵੇ। ਇਹ ਨਵਾਂ ਸ਼ੋਸ਼ਾ ਜਿਹੜਾ ਜੀ ਉਹ ਚੱਲਿਆ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਭਾਜਪਾ ਦੇ ਮੁਖੀ ਤੇ ਵਿਧਾਇਕ ਨਰੋਤਮ ਮਿਸ਼ਰਾ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਵਿਪ ਜਾਰੀ ਕਰਦਿਆਂ ਨਿਰਦੇਸ਼ ਦਿੱਤੇ ਆ ਕਿ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਹਾਜ਼ਰ ਰਹਿਣ ਤੇ ਭਰੋਸੇ ਦੀ ਵੋਟ ਮੌਕੇ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਭੁਗਤਣ। ਜੈਪੁਰ ਦੇ ਵਿੱਚ ਠਹਿਰੇ ਹੋਏ ਕਾਂਗਰਸੀ ਵਿਧਾਇਕ ਭੋਪਾਲ ਪਹੁੰਚ ਗਏ ਤੇ ਉਹਨਾਂ ਨੇ ਰਾਜਪਾਲ ਲਾਲਜੀ ਟੰਡਨ ਨੇ ਮੁੱਖ ਮੰਤਰੀ ਨੂੰ 16 ਮਾਰਚ ਨੂੰ ਭਰੋਸੇ ਦੀ ਵੋਟ ਸਾਬਤ ਕਰਨ ਦੇ ਨਿਰਦੇਸ਼ ਜਿਹੜੇ ਜੀ ਉਹ ਦਿੱਤੇ ਆ। ਕਾਂਗਰਸੀ ਵਿਧਾਇਕ ਕਹਿੰਦੇ ਆ ਕਿ ਪਾਰਟੀ ਦੇ ਵਿਧਾਇਕ ਰਾਜਸਥਾਨ ਤੋਂ ਵਾਪਸ ਆ ਗਏ ਆ। ਉਧਰ ਇਹ ਬੜਾ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਹੈ, ਕਿਉਂਕਿ ਜਿਹੜਾ ਫਲੋਰ ਟੈਸਟ ਹੁੰਦਾ ਉਹ ਪਹਿਲੇ ਦਿਨ ਨਹੀਂ ਜਿਹੜਾ ਜੀ ਹੁੰਦਾ, ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਜਿਹੜਾ ਜੀ ਉਹ ਹੁੰਦਾ। ਇਸ ਕਰਕੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸ਼ਸ਼ੋਪੰਜ ਬਣਿਆ ਹੋਇਆ, ਕਿਉਂਕਿ ਇਹ ਨਿਰਭਰ ਕਰੂਗਾ ਭਾਰਤੀ ਜਨਤਾ ਪਾਰਟੀ ਦੇ ਉੱਤੇ, ਕਿਉਂਕਿ ਰਾਜਪਾਲ ਵੀ ਉਹਨਾਂ ਦਾ ਤੇ ਉਹਨਾਂ ਨੇ ਉਸ ਤਰੀਕੇ ਦੇ ਨਾਲ ਹੀ ਚੱਲਣਾ ਕਿ ਜੇ ਤਾਂ ਉਹਨਾਂ ਨੂੰ ਗਿਣਤੀ ਪੂਰੀ ਹੁੰਦੀ ਜਿਹਦੀ ਹੈ ਫਿਰ ਤਾਂ ਫਲੋਰ ਟੈਸਟ ਅੱਜ ਹੀ ਜਿਹੜਾ ਜੀ ਉਹ ਕਰਵਾਇਆ ਜਾਊਗਾ ਤਾਂ ਕਿ ਸੁੱਟੀ ਜਾ ਸਕੇ ਉੱਥੋਂ ਦੀ ਕਾਂਗਰਸ ਦੀ ਸਰਕਾਰ। ਜੇ ਉਹਨਾਂ ਨੂੰ ਗਿਣਤੀ ਪੂਰੀ ਹੁੰਦੀ ਨਾ ਵੀ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਦੇ ਜਿਹੜੇ ਜੀ ਉਹ ਵੱਧ ਸਕਦੇ ਆ, ਕਿਉਂਕਿ ਜਿਹੜੇ ਲੁਕੋ ਕੇ ਰੱਖੇ ਹੋਏ ਸਿੰਧੀਆ ਦੇ ਹਮਾਇਤੀ ਆ ਉਹਨਾਂ ਨੂੰ ਸਾਹਮਣੇ ਨਹੀਂ ਅਜੇ ਵੀ ਜਿਹੜਾ ਜੀ ਉਹ ਲਿਆਂਦਾ ਜਾ ਰਿਹਾ, ਉਹ ਕਿੱਧਰ ਨੂੰ ਭੁਗਤਦੇ ਆ। ਇਹਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਨਿਰਭਰ ਕਰੂਗਾ। ਅੱਜ ਇੱਥੇ 16 ਤਰੀਕ ਹੋ ਗਈ ਔਰ 16 ਤਰੀਕ ਨੂੰ 3 ਸਾਲ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸਰਕਾਰ ਜਿਹੜੀ ਉਹ ਹੋਣ ਦੇ ਵਿੱਚ ਆਈ ਸੀ। 3 ਸਾਲ ਪੂਰੇ ਹੋਣ ਦੇ ਉੱਤੇ ਅੱਜ ਮੁੱਖ ਮੰਤਰੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨਗੇ। ਉਹਦੇ ਵਿੱਚ ਉਹ ਕੀ ਕਹਿੰਦੇ ਆ ਉਹ ਸਭ ਨੂੰ ਪਤਾ। ਰਿਐਲਿਟੀ ਵੱਲ ਥੋੜ੍ਹੀ ਜਿਹੀ ਨਿਗਾਹ ਜਿਹੜੀ ਜੀ ਉਹ ਮਾਰ ਲਈਏ ਤਾਂ ਕਰਜ਼ਾ ਮੁਆਫੀ ਜਿਹੜੀ ਸੀ ਸਰਕਾਰੀ ਦਾਅਵਿਆਂ ਨੇ ਦਮ ਤੋੜ ਦਿੱਤਾ। ਕਾਂਗਰਸ ਨੇ ਸੱਤਾ ਦੇ ਵਿੱਚ ਆਉਣ ਦੇ 3 ਸਾਲ ਬਾਅਦ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਪੰਜਾਬ ਦਾ ਅੰਨਦਾਤਾ ਉਦਾਸ ਹੈ, ਵਿਹੜਿਆਂ 'ਚ ਖੁਸ਼ੀ ਨਜ਼ਰ ਨਹੀਂ ਆ ਰਹੀ। ਕਿਸਾਨਾਂ ਦੀਆਂ ਖੁਦਕੁਸ਼ੀਆਂ ਉਸੇ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਜਾਰੀ ਨੇ। ਖੁਦਕੁਸ਼ੀ ਕਰ ਗਏ ਜਿਹੜੇ ਕਿਸਾਨ ਨੇ ਉਹਨਾਂ ਦੇ ਪਰਿਵਾਰ ਅੱਜ ਵੀ ਉਡੀਕੀ ਜਾਂਦੇ ਆ ਕਿ ਉਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਜੀ ਉਹ ਮਿਲੂਗਾ।
ਅਮਲੇ ਦੀ ਘਾਟ ਦੇ ਕਰਕੇ ਸਿਹਤ ਵਿਭਾਗ ਜਿਹੜਾ ਜੀ ਉਹ ਬਿਮਾਰ ਹੋ ਗਿਆ। ਮਾਹਿਰ ਡਾਕਟਰਾਂ ਦੀਆਂ 1200 ਵੱਧ ਅਸਾਮੀਆਂ ਖਾਲੀ ਪਈਆਂ ਨੇ ਔਰ ਪੰਜਾਬ ਦੇ ਵਿੱਚ ਸਵਾਈਨ ਫਲੂ, ਮਲੇਰੀਆ, ਡੇਂਗੂ, ਕਈ ਜਿਹੜੀਆਂ ਜੀ ਉਹ ਬਿਮਾਰੀਆਂ ਨੇ। ਇਹਦੇ ਬਾਵਜੂਦ ਡਾਕਟਰ ਜਿਹੜੇ ਉਹ ਰੱਖਣ ਦੇ ਵਾਸਤੇ ਕੋਈ ਯਤਨ ਨਹੀਂ ਜਿਹੜੇ ਜੀ ਉਹ ਕੀਤੇ ਜਾ ਰਹੇ। ਲੰਮੀ ਚੌੜੀ ਪੜ੍ਹਾਈ, ਮਹਿੰਗੀ ਪੜ੍ਹਾਈ ਕਰਨ ਤੋਂ ਬਾਅਦ 12 ਤੋਂ 15,000 ਰੁਪਏ ਦੇ ਉੱਤੇ ਕੌਣ ਕੰਮ ਕਰੂਗਾ ਡਾਕਟਰ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸੂਬੇ ਦੇ ਵੱਖ-ਵੱਖ ਹਸਪੀਟਲਾਂ ਦੇ ਵਿੱਚ 2200 ਬੈੱਡ ਨੇ ਜੀ ਤਿਆਰ ਕੀਤੇ ਗਏ ਆ ਕਰੋਨਾ ਵਾਇਰਸ ਦੇ ਕਰਕੇ। ਪ੍ਰਾਈਵੇਟ ਹਸਪੀਟਲਾਂ ਦੇ ਵਿੱਚ 250 ਵੈਂਟੀਲੇਟਰ। ਅੰਮ੍ਰਿਤਸਰ ਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਜਿਹੜੇ ਜੀ 20 ਵੈਂਟੀਲੇਟਰ ਤਿਆਰ ਕੀਤੇ ਗਏ ਆ। ਡਾਕਟਰਾਂ ਦੀ ਘਾਟ ਜਿਹੜੀ ਜੀ ਉਹ ਸਪਸ਼ਟ ਨਜ਼ਰ ਆ ਰਹੀ ਹੈ। ਜਿਹੜੀ ਸਰਕਾਰ ਹੈ ਜੀ ਉਹਨੇ ਸਿੱਖਿਆ ਦੀ ਜੇ ਗੱਲ ਕਰੀਏ ਤਾਂ ਸਿੱਖਿਆ ਵਾਲੇ ਮਾਮਲੇ ਦੇ ਉੱਤੇ ਕੋਈ ਬੂਰ ਜਿਹੜਾ ਜੀ ਉਹ ਨਹੀਂ ਪਿਆ। ਜਿਹੜੇ ਸਿੱਖਿਆ ਦੇਣ ਵਾਲੇ ਆ ETT ਟੈਟ ਪਾਸ ਅਧਿਆਪਕ ਜਿਹੜੇ ਆ ਜੀ ਉਹ ਚੌਂਕਾਂ ਦੇ ਵਿੱਚ ਹੱਡ ਤੜਵਾਉਂਦੇ ਤੁਰੇ ਫਿਰਦੇ ਆ। ਇਹ ਵੀ ਪਹਿਲੀ ਵਾਰੀ ਹੋਇਆ ਕਿ ਟੀਚਰਾਂ ਦੀਆਂ ਤਨਖਾਹਾਂ ਜਿਹੜੀਆਂ ਜੀ ਉਹ ਬਿਲਕੁਲ ਨਿਗੂਣੀਆਂ ਕਰ ਦਿੱਤੀਆਂ ਗਈਆਂ, ਹੁਣ ਘਟਾ ਦਿੱਤੀਆਂ ਗਈਆਂ। ਹੁਣ ਕਿਤੇ ਇਸ ਤਰ੍ਹਾਂ ਨਹੀਂ ਹੋਇਆ, ਪਰ ਇੱਥੇ ਅਧਿਆਪਕਾਂ ਦੀਆਂ ਜਿਹੜੀਆਂ ਜੀ ਉਹ ਤਨਖਾਹਾਂ ਘਟਾ ਦਿੱਤੀਆਂ ਗਈਆਂ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਕੂਲ ਨੇ ਜਿਨ੍ਹਾਂ ਨੂੰ ਤਾਲੇ ਜੜ ਦਿੱਤੇ ਗਏ, ਪੱਕੇ ਤੌਰ ਦੇ ਉੱਤੇ ਇਹ ਬੰਦ ਕਰ ਦਿੱਤੇ ਗਏ ਜੀ। ਔਰ ਜਿਹੜਾ ਇੱਥੋਂ ਨੌਜਵਾਨ ਤਬਕਾ ਜੀ ਉਹ ਆਇਲਸ ਕਰਕੇ ਵਿਦੇਸ਼ ਜਾਣ ਦੀ ਦੌੜ ਦੇ ਵਿੱਚ ਜਿਹੜਾ ਜੀ ਉਹ ਸਾਰਾ ਕੁਝ ਵੇਚ ਵੱਢ ਕੇ ਡੰਗਰ ਵੱਛਾ ਤੇ ਟਰੈਕਟਰ ਤੇ ਜਿੰਨੇ ਸੰਦ ਨੇ ਉਹ ਵੀ ਵੇਚ ਕੇ ਜਿਹੜਾ ਜੀ ਇੱਥੇ ਵਿਦੇਸ਼ ਚਲੇ ਜਾਣਾ ਚਾਹੁੰਦਾ। ਇਹਨੂੰ ਕੋਈ ਠੱਲ ਪਾਉਣ ਦਾ ਯਤਨ ਸਰਕਾਰ ਨੇ ਨਹੀਂ ਕੀਤਾ। ਤੇ ਵੱਡਾ ਇੱਕ ਇਸ਼ੂ ਜਿਹੜਾ ਜੀ, ਦੋ ਵੱਡੇ ਨੇ ਵੈਸੇ। ਪਹਿਲਾ ਜਿਹੜਾ ਜੀ ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜਿਹੜਾ ਸੀ SIT, CBI, SIT, ਇਹਦੇ ਵਿੱਚ 3 ਸਾਲ ਜਿਹੜੇ ਜੀ ਉਹ ਲੰਘ ਗਏ। ਇਹਦੇ ਵਿੱਚ ਜਿਹੜੀ SIT ਬਣਾਈ ਗਈ ਵਿਧਾਨ ਸਭਾ ਦੇ ਵਿੱਚ ਬੱਲੇ ਬੱਲੇ ਕਰਵਾ ਲਈ। ਮੰਤਰੀਆਂ ਸੰਤਰੀਆਂ ਨੇ ਝੋਲੀਆਂ ਅੱਡ ਕੇ ਮੁੱਖ ਮੰਤਰੀ ਤੋਂ ਇਹ ਮੰਗਿਆ ਕਿ ਮਹਿਜ਼ ਸਿਰਫ ਇਹ ਤੁਸੀਂ ਕਰ ਦਿਓ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਸਤੇ ਜ਼ਿੰਮੇਵਾਰ ਲੋਕਾਂ ਦੇ ਚਿਹਰੇ ਨੰਗੇ ਹੋ ਜਾਣ। ਕੀ ਹੋਇਆ ਸਭ ਦੇ ਸਾਹਮਣੇ ਹੈ। ਕਿਉਂਕਿ SIT ਜਿਹੜੀ ਜੀ ਉਹਦੀ ਵੀ ਚਾਲ ਠੰਡੀ ਕਰ ਦਿੱਤੀ ਗਈ। CBI ਨੇ ਜਿਹੜੀ ਸੀ ਉਹ ਕਲੋਜ਼ਰ ਰਿਪੋਰਟ ਲਾਤੀ। ਮੁੜ ਕੇ ਜਿਹੜਾ ਸੀਗਾ ਜੀ ਉੱਥੇ ਉਹਦੀ ਕੋਈ ਪੈਰਵਾਈ ਨਾ ਕੀਤੀ ਗਈ। ਪੰਜਾਬ ਦੇ ਜਿਹੜਾ ਵਕੀਲਾਂ ਦੀ ਫੌਜ ਖੜੀ ਕੀਤੀ ਹੋਈ ਆ ਉਹਦੇ ਵੱਲੋਂ ਉੱਥੇ ਕੇਸ ਜਿਹੜਾ ਸੀ ਹਾਰ ਗਏ। ਫਿਰ ਜਦੋਂ ਤੋਏ ਹੋਈ ਤੇ ਫਿਰ ਭੱਜੇ। ਇਹਦੇ ਵਿੱਚ 3 ਸਾਲ ਜਿਹੜੇ ਦੀ ਉਹ ਕੱਢ ਦਿੱਤੇ। ਅੱਜ ਵੀ ਪੰਜਾਬ ਦੇ ਲੋਕ ਜਾਂ ਵਿਸ਼ਵ ਭਰ ਦੇ ਵਿੱਚ ਬੈਠਾ ਸਿੱਖ ਭਾਈਚਾਰਾ ਇਸ ਚੀਜ਼ ਨੂੰ ਉਡੀਕ ਰਿਹਾ ਕਿ ਕਦੋਂ ਉਹ ਚਿਹਰੇ ਨੰਗੇ ਹੋਣਗੇ ਜਿਨ੍ਹਾਂ ਨੇ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਤੇ ਕਿਹਨਾਂ ਦੇ ਹੁਕਮਾਂ ਦੇ ਉੱਤੇ ਪੁਲਿਸ ਨੇ ਗੋਲੀ ਚਲਾ ਕੇ 2 ਨਿਹੱਥੇ ਤੇ ਬੇਕਸੂਰ ਜਿਹੜੇ ਨੌਜਵਾਨ ਸੀ ਉਹਨਾਂ ਦੀ ਜਾਨ ਲਈ। ਇਹਦਾ ਜਿਹੜਾ ਜੀ ਕਦੀ ਖੁਲਾਸਾ ਹੋ ਸਕੂਗਾ, ਇਹ ਬਹੁਤ ਵੱਡਾ ਸਵਾਲ ਹੈ। ਉਹਦਾ ਖੁਲਾਸਾ ਨਾ ਹੋਣ ਦੇ ਅਹਿਮ ਕਾਰਨ ਜਿਹੜੇ ਜੀ ਉਹ ਗਿਣੇ ਜਾਂਦੇ ਆ। ਸਭ ਤੋਂ ਅਹਿਮ ਕਾਰਨ ਇਹ ਗਿਣਿਆ ਜਾਂਦਾ ਕਿ ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਸਾਬਕਾ ਜਿਹੜਾ ਸੱਤਾਧਾਰੀ ਪਰਿਵਾਰ ਸੀ ਉਹਨਾਂ ਦੇ ਨਾਲ ਅੰਦਰ ਖਾਤੇ ਹੋਇਆ ਸਮਝੌਤਾ ਜੀ। ਦੂਸਰਾ ਅਹਿਮ ਹੈ ਜੀ ਨਸ਼ਾ। ਪੰਜਾਬ ਦੇ ਵਿੱਚ ਨਸ਼ੇ ਨੂੰ ਜਿਹੜਾ ਜੜੋਂ ਖਤਮ ਕਰਨ ਦੇ ਗੁਟਕਾ ਚੁੱਕ ਕੇ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਰੀ ਹੁਣ ਕਹਿੰਦੇ ਆ ਕਿ ਮੈਂ ਲੱਕ ਤੋੜਨ ਦੀ ਗੱਲ ਕੀਤੀ ਸੀ, ਲੱਕ ਤੋੜ ਦਿੱਤਾ। ਕਹਿੰਦੇ ਜੀ ਜਿਹੜੇ ਤਸਕਰ ਆ, ਜਿਹੜੇ ਵੱਡੇ ਤਸਕਰ ਆ, ਵੱਡੇ ਮਗਰਮੱਛ ਆ, ਜਾਂ ਤਾਂ ਉਹ ਕਹਿੰਦੇ ਕਿ ਉਹ ਕੰਮ ਛੱਡ ਗਏ ਆ ਤੇ ਜਾਂ ਉਹ ਇੱਥੋਂ ਪੰਜਾਬ ਦੇ ਵਿੱਚੋਂ ਸ਼ਿਫਟ ਹੋ ਗਿਆ, ਉਹ ਹੋਰ ਕਿਤੇ ਚਲੇ ਗਿਆ। ਉਹ ਕਿੱਥੇ ਚਲੇ ਗਏ ਆ, ਉਹ ਕੌਣ ਸੀਗੇ ਜਿਹੜੇ ਕੰਮ ਛੱਡ ਗਏ ਆ? ਇਹਦੀ ਕੋਈ ਲਿਸਟ ਜਿਹੜੀ ਜੀ ਉਹ ਸਰਕਾਰ ਦੇ ਕੋਲ ਜਿਹੜੀ ਉਹ ਨਹੀਂ ਹੈਗੀ। ਧੜ ਕੇਸ ਦਰਜ ਸ਼ੁਰੂਆਤੀ ਦੌਰ ਦੇ ਵਿੱਚ ਜ਼ਰੂਰ ਜਿਹੜੇ ਦੀ ਉਹ ਕੀਤੇ ਗਏ, ਪਰ ਇਹ ਨਸ਼ਾ ਕਰਨ ਵਾਲੇ ਨੇ, ਜਿਹੜੇ ਨਸ਼ੇੜੀ ਨੇ, ਉਹੀ ਫੜ ਕੇ ਜੇਲ੍ਹਾਂ ਦੇ ਅੰਦਰ ਦੇ ਦਿੱਤੇ। ਜਿਹੜੀ ਕਿਸੇ ਵੱਡੇ ਮਗਰਮੱਛ ਦੀ ਉਮੀਦ ਤਾਵੀਂ ਜਿਹੜੀ ਦਿਸਦੀ ਆ, ਚਾਹੇ ਉਹ ਇੰਸਪੈਕਟਰ ਇੰਦਰਜੀਤ ਦੇ ਸਮੇਂ ਇੱਕ ਆਸ ਦਿਸੀ ਹੋਵੇ ਤੇ ਚਾਹੇ 1000 ਕਰੋੜ ਰੁਪਏ ਦੀ ਜਿਹੜੀ ਡਰੱਗ ਫੜੀ ਗਈ ਆ ਅੰਮ੍ਰਿਤਸਰ ਦੇ ਵਿੱਚੋਂ ਇਹਦੇ ਆਸ ਹੋਵੇ, ਪਰ ਉਹ ਥੋੜ੍ਹੇ ਦਿਨਾਂ ਤੋਂ ਬਾਅਦ ਜਿਹੜੀ ਆਸ ਹੈ ਉਹ ਨਿਰਾਸ਼ਾ ਦੇ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜਦੋਂ ਕੜੀਆਂ ਜੁੜਦੀਆਂ ਨੇ
ਤੇ ਕੜੀਆਂ ਜਾ ਜੁੜਦੀਆਂ ਨੇ ਉੱਥੇ ਜਿਨ੍ਹਾਂ ਨੂੰ ਹੱਥ ਪਾਉਣ ਦੇ ਵਾਸਤੇ ਸਖਤ ਹਦਾਇਤਾਂ ਹਨ ਜੀ ਵੀ ਇਹਨਾਂ ਨੂੰ ਹੱਥ ਨਹੀਂ ਪਾਉਣਾ, ਹੋਰ ਭਾਵੇਂ ਜੋ ਮਰਜ਼ੀ ਜਿਹੜਾ ਜੀ ਉਹ ਕਰੀ ਚੱਲੋ ਜੀ। ਬੇਅਦਬੀ ਕਾਂਡ ਦੀ ਗੱਲ ਕੀਤੀ ਹੈ ਤਾਂ ਬੇਅਦਬੀ ਕਾਂਡ ਦੇ ਵਿੱਚ ਜਿਹੜੀਆਂ 35 ਦੇ ਕਰੀਬ ਸਿੱਖ ਜਥੇਬੰਦੀਆਂ ਨੇ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ, ਉਹਨਾਂ ਨੇ ਇਸ ਬੇਅਦਬੀ ਵਾਲੇ ਮਾਮਲੇ ਨੂੰ ਲੈ ਕੇ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਘਰ ਦੇ ਬਾਹਰ ਰੋਸ ਧਰਨਾ ਦਿੱਤਾ। ਜਿਹੜੇ ਰੋਸ ਧਰਨਿਆਂ ਦੀ ਸ਼ੁਰੂਆਤ ਉਹਨਾਂ ਨੇ ਜਿਹੜੀ ਉਹ ਕੀਤੀ ਹੈ। ਹਰਮਿੰਦਰ ਸਿੰਘ ਗਿੱਲ ਹੋਰੀ ਅੰਮ੍ਰਿਤਸਰ ਰਹਿੰਦੇ ਆ। ਅੰਮ੍ਰਿਤਸਰ ਦੇ ਵਿੱਚ ਰਣਜੀਤ ਐਵਨਿਊ ਦੇ ਵਿੱਚ ਜਿਹੜਾ ਜੀ ਇਹ ਕੀਰਤਨ ਕੀਤਾ ਗਿਆ, ਉਹਨਾਂ ਦੇ ਘਰ ਦੇ ਮੂਹਰੇ ਧਰਨਾ ਦਿੱਤਾ ਗਿਆ। ਧਰਨਾ ਦੇ ਕੇ ਸਵਾਲ ਕੀਤੇ ਗਏ। ਸਵਾਲ ਜਿਹੜੇ ਸੀਗੇ ਜੀ ਉਹਨਾਂ ਦਾ ਕੋਈ ਤਸੱਲੀ ਬਖਸ਼ ਜਵਾਬ ਹਰਮਿੰਦਰ ਸਿੰਘ ਗਿੱਲ ਹੋਰੀ ਨਹੀਂ ਦੇ ਸਕੇ। ਉਹਨਾਂ ਨੇ ਇਹ ਗੱਲ ਕਹੀ ਕਿ ਇਸ ਮਾਮਲੇ ਦੇ ਵਿੱਚ CBI ਕਸੂਰਵਾਰ ਹੈ। CBI ਕਸੂਰਵਾਰ ਕਿਉਂ ਹੈ, ਤੁਸੀਂ ਉਹਦੇ ਉੱਤੇ ਕੀ ਕੀਤਾ, ਇਹਦਾ ਕੋਈ ਜਵਾਬ ਜਿਹੜਾ ਸੀਗਾ ਜੀ ਉਹ ਹਰਮਿੰਦਰ ਸਿੰਘ ਗਿੱਲ ਹੋਰਾਂ ਕੋਲੇ ਨਹੀਂ ਸੀਗਾ। 1986 ਦੇ ਵਿੱਚ ਨਕੋਦਰ ਗੋਲੀ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਅਜੇ ਤੱਕ ਜਿਹੜੀ ਦੀ ਹੋਈ, ਇਹ ਵੀ ਮਾਮਲਾ ਜਿਹੜਾ ਸੀਗਾ ਜੀ ਇਹਨਾਂ ਨੇ ਉਭਾਰਿਆ। ਐਕਚੁਅਲੀ ਇਹ ਜਿਹੜੇ ਜਥੇਬੰਦੀਆਂ ਦੇ ਹੈ ਨੇ ਜੀ ਨੁਮਾਇੰਦੇ, ਇਹਨਾਂ ਨੇ ਪਹਿਲਾਂ ਵੀ ਵੱਖ-ਵੱਖ ਨੇਤਾਵਾਂ ਦੇ ਘਰਾਂ ਦੇ ਮੂਹਰੇ ਇਸੇ ਤਰੀਕੇ ਦੇ ਨਾਲ ਕੀਰਤਨ ਕਰਕੇ ਉਹਨਾਂ ਨੂੰ ਸਵਾਲ ਕੀਤੇ ਸੀਗੇ। ਹੁਣ ਮੁੜ ਕੇ ਦੁਬਾਰਾ ਤੋਂ ਇਹਨਾਂ ਨੇ ਫੇਰ ਇਹ ਜਿਹੜਾ ਜੀ ਉਹ ਛੇੜਿਆ ਔਰ 22 ਮਾਰਚ ਨੂੰ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਟਿੱਕੀ ਢਿੱਲੋਂ ਦੇ ਘਰ ਦੇ ਮੂਹਰੇ, 29 ਮਾਰਚ ਨੂੰ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਘਰ ਦੇ ਮੂਹਰੇ ਤੇ 5 ਅਪ੍ਰੈਲ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਜਵਾਬ ਤਲਬੀ ਜਿਹੜੀ ਜੀ ਉਹ ਕੀਤੀ ਜਾਊਗੀ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਘਰ ਦੇ ਮੂਹਰੇ ਜਦੋਂ ਇਹਨਾਂ ਨੇ ਕੀਰਤਨ ਕੀਤਾ ਸੀ ਤਾਂ ਉਹਨਾਂ ਨੇ ਵੀ ਆ ਕੇ ਗੱਲਬਾਤ ਸੁਣੀ ਸੀ। ਹਰਮਿੰਦਰ ਸਿੰਘ ਗਿੱਲ ਹੋਰਾਂ ਦੇ ਇਹ ਗੱਲ ਜ਼ਰੂਰ ਜਾਂਦੀ ਕਿ ਉਹਨਾਂ ਨੇ ਇਹ ਗੱਲ ਜਿਹੜੀ ਸੁਣੀ ਆ ਕੇ, ਉਹਨਾਂ ਨੇ ਜਵਾਬ ਵੀ ਦਿੱਤੇ। ਹੁਣ ਸਵਾਲ ਵੱਡਾ ਇਹ ਰਹੂਗਾ ਕਿ ਜਿਹੜਾ ਇੱਥੇ ਬਹਿਬਲ ਕਲਾਂ ਕਾਂਡ ਹੋਇਆ ਸੀ ਉਸ ਮਾਮਲੇ ਦੇ ਵਿੱਚ ਟਿੱਕੀ ਢਿੱਲੋਂ ਹੋਰਾਂ ਦਾ ਨਾਮ ਜਿਹੜਾ ਜੀ ਉੱਥੋਂ ਦੇ ਪ੍ਰਮੁੱਖ ਗਵਾਹ ਦੇ ਪਰਿਵਾਰ ਨੂੰ ਡਰਾਉਣ ਧਮਕਾਉਣ ਦੇ ਮਾਮਲੇ 'ਚ ਵੀ ਆਉਂਦਾ। ਪਹਿਲੀ ਤਾਂ ਗੱਲ ਇਹ ਕਿ ਉਹਨਾਂ ਦੇ ਘਰ ਦੇ ਮੂਹਰੇ ਇਹ ਧਰਨਾ ਲਾਉਣ ਦੇਣਗੇ, ਇਹ ਵੱਡਾ ਸਵਾਲ ਹੈ। ਜੇ ਲਾਉਣ ਦੇਣਗੇ ਤਾਂ ਉੱਥੇ ਉਹ ਆਉਣਗੇ ਜਾਂ ਜਵਾਬ ਦੇਣਗੇ, ਜਿਹਦਾ ਅਜੇ ਤਾਂ ਨਾਂ ਦੇ ਵਿੱਚ ਹੀ ਲੱਗਦਾ। ਦੂਜਾ ਅਗਲਾ ਜਿਹੜਾ ਧਰਨਾ 29 ਮਾਰਚ ਨੂੰ ਹੋਊਗਾ, ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ, ਜਦੋਂ ਅਕਾਲੀ BJP ਸਰਕਾਰ ਸੀ ਉਹਨਾਂ ਨੇ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਸੀ ਕਿ ਉਹਨਾਂ ਨੂੰ ਦਰਦ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਇਸ ਕਰਕੇ ਉਹ ਅਸਤੀਫਾ ਦਿੰਦੇ ਆ। ਮੁੜ ਕੇ ਜਦੋਂ ਜ਼ਿਮਨੀ ਚੋਣ ਹੋਈ, ਚੋਣ ਹੀ ਨਾ ਲੜੀ। ਹੁਣ ਜਿਹੜਾ ਜੀ ਇਹਦੇ ਵਿੱਚ ਸਵਾਲ ਇਹ ਆ ਕਿ 3 ਸਾਲ ਹੋ ਗਏ ਤੁਹਾਨੂੰ ਜਿੱਤਿਆਂ ਨੂੰ, ਉਦੋਂ ਤਾਂ ਤੁਸੀਂ ਅਸਤੀਫਾ ਦੇ ਦਿੱਤਾ ਸੀ, ਮੁੜ ਕੇ ਕਿਤੇ ਰੜਕੇ ਹੀ ਨਹੀਂ ਕਿਸੇ ਜਗ੍ਹਾ ਦੇ ਉੱਤੇ। ਭੋਰਾ ਵੀ ਗੱਲ ਜਿਹੜੀ ਜੀ ਉਹ ਰਮਨਜੀਤ ਸਿੰਘ ਸਿੱਕੀ ਹੋਰਾਂ ਨੇ ਨਹੀਂ ਜਿਹੜੀ ਜੀ ਉਹ ਕੀਤੀ, ਨਾ ਉਹਨਾਂ ਨੇ ਜਿਹੜੀ ਜੀ ਉਹ ਉਠਾਈ। ਸੋ ਇਹ ਅਹਿਮ ਰਹੂਗਾ ਜਦੋਂ ਰਮਨਜੀਤ ਸਿੰਘ ਸਿੱਕੀ ਹੋਰਾਂ ਦੇ ਘਰ ਦੇ ਮੂਹਰੇ ਜਿਹੜਾ ਜੀ ਜਾ ਕੇ ਇਹ ਧਰਨਾ ਦਿੱਤਾ ਜਾਂਦਾ ਤੇ ਉਹਨਾਂ ਦਾ ਰਿਐਕਸ਼ਨ ਜਿਹੜਾ ਜੀ ਉਹ ਕਿਹੋ ਜਿਹਾ ਹੁੰਦਾ ਤੇ ਟਿੱਕੀ ਢਿੱਲੋਂ ਹੋਰਾਂ ਦਾ ਰਿਐਕਸ਼ਨ ਜਿਹੜਾ ਉਹ ਕਿਹੋ ਜਿਹਾ ਹੁੰਦਾ ਜੀ। ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਬਸਪਾ ਦੇ ਬਾਨੀ ਕਾਸ਼ੀ ਰਾਮ ਹੋਰਾਂ ਦੇ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਆਪਣੀ ਨਵੀਂ ਸਿਆਸੀ ਪਾਰਟੀ ਜਿਹੜੀ ਹੈ ਜੀ ਉਹਦਾ ਐਲਾਨ ਕੀਤਾ। ਇਹਦਾ ਨਾਮ ਉਹਨਾਂ ਨੇ ਆਜ਼ਾਦ ਸਮਾਜ ਪਾਰਟੀ ਰੱਖਿਆ, ਕਿਉਂਕਿ ਬਹੁਜਨ ਸਮਾਜ ਪਾਰਟੀ ਜਿਹੜਾ ਹੈ ਜੀ ਉਹ ਹੈਗੀ ਕਾਸ਼ੀ ਰਾਮ ਹੋਰਾਂ ਨੇ ਬਣਾਈ ਸੀ, ਬਾਅਦ ਦੇ ਵਿੱਚ ਕਬਜ਼ਾ ਉਹਦੇ ਉੱਤੇ ਕਰ ਲਿਆ ਜੀ ਮਾਇਆਵਤੀ ਹੋਰਾਂ ਨੇ, ਉਹ ਸਭ ਨੂੰ ਪਤਾ ਹੀ ਆ। ਉਹ B ਦੇ ਨਾਲ ਸ਼ੁਰੂ ਹੁੰਦੀ ਆ ਜੇ ਇੰਗਲਿਸ਼ ਦੇ ਆਪਾਂ ਦੇਖੀਏ ਅਲਫਾਬੈਟਿਕਲੀ, ਤੇ ਇਹ A ਦੇ ਨਾਲ ਸਟਾਰਟ ਜਿਹੜੀ ਜੀ ਉਹ ਹੋਊਗੀ। ਸੋ ਇਹ ਆਜ਼ਾਦ ਸਮਾਜ ਪਾਰਟੀ ਜਿਹੜੀ ਉਹਨਾਂ ਨੇ ਰੱਖਿਆ। ਨੋਇਡਾ ਦੇ ਸਫਾਈ ਪਿੰਡ ਦੇ ਵਿੱਚ 37 ਸਾਲਾ ਦਲਿਤ ਆਗੂ ਜਿਹੜਾ ਕਿ CAA ਦੇ ਵਿਰੋਧ ਦੇ ਵਿੱਚ ਵੀ ਕਾਫੀ ਨਾਮ ਰਿਹਾ, ਪਿਛਲੇ ਦਿਨੀ ਉਹਨੂੰ ਪੁਲਿਸ ਨੇ ਗ੍ਰਿਫਤਾਰ ਵੀ ਜਿਹੜਾ ਜੀ ਉਹ ਕੀਤਾ ਸੀਗਾ। ਕਾਫੀ ਐਕਟਿਵ ਜਿਹੜਾ ਜੀ ਉਹ ਆਗੂ ਹੈ। ਉਹਨੇ ਜਿਹੜਾ ਸੀਗਾ ਕਾਸ਼ੀ ਰਾਮ ਦੀ ਫੋਟੋ ਆਪਣੇ ਟਵਿੱਟਰ ਪ੍ਰੋਫਾਈਲ ਦੇ ਉੱਤੇ ਵੀ ਲਾਈ। ਉਹਨੇ ਪਾਰਟੀ ਦਾ ਝੰਡਾ ਵੀ ਲਾਂਚ ਕੀਤਾ। ਝੰਡੇ ਦੇ ਵਿੱਚ 2 ਨੀਲੀਆਂ ਪੱਟੀਆਂ ਦੇ ਵਿਚਾਲੇ ਸਫੈਦ ਬੈਂਡ ਹੈ ਜੀ, ਔਰ ਇਹਦੇ ਐਨ ਵਿਚਾਲੇ ਆਜ਼ਾਦ ਸਮਾਜ ਪਾਰਟੀ ਲਿਖਿਆ ਹੋਇਆ। ਆਜ਼ਾਦ ਨੇ ਇਹ ਵੀ ਕਿਹਾ ਜੀ ਕਿ ਭੀਮ ਆਰਮੀ ਸੰਗਠਨ ਵੀ ਨਾਲੋਂ ਨਾਲ ਚੱਲੇਗਾ ਤੇ ਦਲਿਤ ਹੱਕਾਂ ਦੇ ਸੰਘਰਸ਼ ਜਿਹੜਾ ਜੀ ਉਹ ਕਰੂਗਾ। ਨਵੇਂ ਮੈਂਬਰ ਭਰਤੀ ਕੀਤੇ ਜਾਣਗੇ ਔਰ ਭੀਮ ਆਰਮੀ ਦੇ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਨੇ ਪਿੰਡ 'ਚ ਸਮਾਗਮ ਵਾਲੀ ਥਾਂ ਦੇ ਗੇਟਾਂ ਨੂੰ ਜਿੰਦਰਾ ਲਾਤਾ ਤੇ ਉੱਥੇ ਨੋਟਿਸ ਲਾਇਆ ਗਿਆ ਕਿ ਕਰੋਨਾ ਵਾਇਰਸ ਕਰਕੇ ਇਕੱਠ ਨਹੀਂ ਕੀਤੇ ਜਾ ਸਕਦੇ।
1917 ਦੇ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਠਾਕਰਾਂ ਤੇ ਦਲਿਤਾਂ ਦੇ ਵਿਚਾਲੇ ਹੋਏ ਟਕਰਾਅ ਦੇ ਦੌਰਾਨ ਸੁਰਖੀਆਂ 'ਚ ਆਏ ਜਿਹੜਾ ਚੰਦਰ ਸ਼ੇਖਰ ਆਜ਼ਾਦ ਸੀਗਾ, ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ 2019 ਦੀਆਂ ਲੋਕ ਸਭਾ ਚੋਣਾਂ 'ਚ ਵਾਰਾਣਸੀ ਤੋਂ ਨਾਮਜ਼ਦਗੀ ਭਰੀ ਸੀ, ਪਰ ਬਾਅਦ 'ਚ ਕਾਗਜ਼ ਵਾਪਸ ਜਿਹੜਾ ਦੀ ਉਹ ਲੈ ਲਏ ਸੀਗੇ। ਜਿਹੜੀ ਬਹੁਜਨ ਸਮਾਜ ਪਾਰਟੀ ਆ, ਜਦੋਂ ਕਾਸ਼ੀ ਰਾਮ ਹੋਰਾਂ ਨੇ ਬਣਾਈ ਸੀ ਤਾਂ ਉਸ ਟਾਈਮ ਇਹ ਬੜੀ ਤੇਜ਼ੀ ਦੇ ਨਾਲ ਭਾਰਤ ਦੇ ਸਿਆਸੀ ਜਿਹੜੀ ਨਕਸ਼ਾ ਉਹਦੇ ਉੱਤੇ ਉੱਭਰੀ ਸੀ। ਇੱਕ ਸਮਾਂ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਜੀ ਉਹ ਬਦਲ ਬਣੂਗੀ ਵੱਡੀਆਂ ਸਿਆਸੀ ਪਾਰਟੀਆਂ ਦਾ। ਬਾਅਦ ਦੇ ਵਿੱਚ ਮਾਇਆਵਤੀ ਹੋਰਾਂ ਦੀਆਂ ਆਪ ਹੁਦਰੀਆਂ ਦੇ ਕਰਕੇ ਇਹ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਜੀ ਉਹ ਹਾਸ਼ੀਏ ਤੇ ਜਾਣੀ ਸ਼ੁਰੂ ਹੋ ਗਈ। ਔਰ ਅੱਜ ਹਾਲਾਤ ਇਹ ਨੇ ਕਿ ਬਹੁਜਨ ਸਮਾਜ ਪਾਰਟੀ ਕਿਉਂਕਿ ਪੰਜਾਬ ਦੇ ਵਿੱਚੋਂ ਸ਼ੁਰੂ ਹੋਈ ਸੀ, ਬਾਬੂ ਕਾਸ਼ੀ ਰਾਮ ਹੋਰੀ ਪੰਜਾਬ ਤੋਂ ਸਨ, ਪੰਜਾਬ ਦੇ ਵਿੱਚ ਇਸ ਪਾਰਟੀ ਦਾ ਕੋਈ ਆਧਾਰ ਜਿਹੜਾ ਜੀ ਉਹ ਨਹੀਂ ਰਿਹਾ। ਔਰ ਭਾਰਤੀ ਜਿਹੜੀ ਸਮੁੱਚੀ ਬਾਕੀ ਸੂਬਿਆਂ ਦੀ ਰਾਜਨੀਤੀ ਆ ਉਹਦੇ ਉੱਤੇ ਵੀ ਕੋਈ ਬਹੁਤਾ ਆਧਾਰ ਇਹਦਾ ਨਹੀਂ ਰਿਹਾ। ਵੇਖਣਾ ਇਹ ਹੋਊਗਾ ਕਿ ਜਿਹੜੀ ਆਜ਼ਾਦ ਸਮਾਜ ਪਾਰਟੀ ਆ ਉਹ ਜਿਹੜਾ ਬਹੁਜਨ ਸਮਾਜ ਹੈ ਉਹਦੇ ਵਿੱਚ ਆਪਣੀ ਪਕੜ ਜਿਹੜੀ ਹੈ ਜੀ ਉਹ ਬਣਾ ਸਕਦੀ ਜਾਂ ਨਹੀਂ, ਇਹ ਸਭ ਤੋਂ ਅਹਿਮ ਜਿਹੜਾ ਜੀ ਉਹ ਹੋਊਗਾ। ਸੋ ਇਹ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਜਿਹੜੀ ਜੀ ਹੋਊਗੀ, ਪਲੀਜ਼ ਦੱਸ ਦਿਓ ਜੀ। ਧੰਨਵਾਦ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸਤਿ ਸ਼੍ਰੀ ਅਕਾਲ ਜੀ।